पीडीएम सरकार ने 16 महीने हुकूमत करके जिहड़ा सब तो वड्डा तीर मारिया सी ਉਹ नैब ਦੇ पर ਕੱਢ ਕੇ ਆਪਣੇ ਕੇਸ ਮਾਫ ਕਰਵਾਉਣਾ ਸੀ। ਇੰਜ ਨੈਬ ਕਾਨੂੰਨ ਵਿੱਚ ਤਬਦੀਲੀ ਕਰਕੇ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ, ਯੂਸੁਫ ਰਜ਼ਾ ਗੈਲਾਨੀ, ਰਾਜਾ ਪਰਵੇਜ਼ ਅਸ਼ਰਫ ਤੇ ਆਸਫ ਜ਼ਰਦਾਰੀ ਸਣੇ ਉਹਨਾਂ ਸਭੇ ਸਿਆਸਤਦਾਨਾਂ ਦੇ ਕੇਸ ਖਤਮ ਕਰਾ ਲਏ ਗਏ ਜਿਨ੍ਹਾਂ ਪਿਛਲੀਆਂ ਹਕੂਮਤਾਂ ਵਿਚਕਾਰ ਸਰਕਾਰੀ ਖਜ਼ਾਨੇ ਉੱਤੇ ਚੰਗੀ ਤਰ੍ਹਾਂ ਹੱਥ ਸਾਫ਼ ਕੀਤਾ ਸੀ। ਇਸ ਤਰਮੀਮੀ ਬਿੱਲ ਨੂੰ ਸ਼ੁਰੂ ਦਿਨ ਤੋਂ ਮੁਤਨਾਜ਼ਿ ਆਖਿਆ ਜਾ ਰਿਹਾ ਸੀ ਤੇ ਸੁਪਰੀਮ ਕੋਰਟ ਅੱਗੇ ਅਪੀਲਾਂ ਕੀਤੀਆਂ ਜਾ ਰਹੀਆਂ ਸਨ ਕਿ ਇਸ ਜ਼ੁਲਮ ਦਾ ਰਾਹ ਢਕਿਆ ਜਾਵੇ ਜਿਹੜਾ ਚੋਰਾਂ ਨੂੰ ਨਸਾਉਣ ਦਾ ਸਬਬ बन रहा है। ਸੁਪਰੀਮ ਕੋਰਟ ਦੇ 3 ਰੁਕਨੀ ਬੈਂਚ ਨੇ ਅੱਜ 2-1 ਦੇ ਫਰਕ ਨਾਲ ਇਸ ਕਾਨੂੰਨ ਦੀਆਂ ਕਈ ਸ਼ਿੱਕਾਂ ਖਿਲਾਫੇ ਆਇਨ ਕਰਾਰ ਦੇ ਕੇ ਆਖਿਆ ਕਿ ਇਹਦੇ ਨਾਲ ਲੁੱਟਮਾਰ ਕਰਨ ਵਾਲਿਆਂ ਦਾ ਫਾਇਦਾ ਹੋ ਰਿਹਾ ਸੀ। ਇਸ ਫੈਸਲੇ ਮਗਰੋਂ 50 ਕਰੋੜ ਤੋਂ ਘੱਟ ਲੁੱਟਮਾਰ ਕਰਨ ਵਾਲੇ ਵੀ ਫੇਰ ਇੱਕ ਵਾਰੀ ਨੈਬ ਇਨਕੁਆਰੀਆਂ ਭੁਗਤਣਗੇ ਤੇ ਜਿਹੜੇ ਵੱਡੇ ਨਾਂ ਕੇਸ ਮੁਕਣ ਪਰ ਉਹ ਧਮਾਲਾਂ ਪਾਏ ਖਲੋਤੇ ਸਨ ਹੁਣ ਇੱਕ ਵਾਰੀ ਫੇਰ ਉਹਨਾਂ ਦਾ ਬਾਂਦਰ ਧੁੱਪੇ ਵੱਜੇਗਾ। ਨਵਾਜ਼ ਲੀਗ ਦਾ ਆਖਣਾ ਹੈ ਕਿ ਫੈਸਲਾ ਇਕਤਰਫਾ ਤੇ ਕਮਜ਼ੋਰ ਹੈ। ਪੀਪਲਜ਼ ਪਾਰਟੀ ਵੀ ਇਹੋ ਆਖ ਰਹੀ ਹੈ ਪਰ ਲੋਕਾਈ ਦਾ ਆਖਣਾ ਹੈ ਕਿ ਅਦਾਲਤਾਂ ਵੱਲੋਂ ਲੁੱਟਮਾਰ ਮਾਫੀਆ ਦੇ ਪੇਚ ਟੈਟ ਕਰਨਾ ਚੰਗੀ ਗੱਲ ਹੈ ਪਰ ਜ਼ਰੂਰੀ ਇਹ ਹੈ ਕਿ ਚੋਰਾਂ ਨੂੰ ਸਜ਼ਾ ਵੀ ਦਿੱਤੀ ਜਾਵੇ। ਗੱਲ ਉਦੋਂ ਹੀ ਬਣੇਗੀ ਜਦ ਮੁਕੱਦਮੇ ਸਿਆਸੀ ਲੋੜਾਂ ਦੀ ਥਾਵੇਂ ਮੈਰਿਟ ਉੱਤੇ ਬਣਨਗੇ ਤੇ ਸਜ਼ਾਵਾਂ ਵੀ ਮੈਰਿਟ ਉੱਤੇ ਦਿੱਤੀਆਂ ਜਾਣਗੀਆਂ।